17 ਸਤੰਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਕੈਨੇਡੀਅਨ ਖੁਫੀਆ ਏਜੰਸੀਆਂ ਵੱਲੋਂ ਫੈਡਰਲ ਪਾਰਟੀਆਂ ਨੂੰ ਚੋਣਾਂ ਸਮੇਂ ਵਿਦੇਸ਼ੀ ਮੁਦਾਖਲਤ ਸੰਬੰਧੀ ਅਹਿਮ ਚੇਤਾਵਨੀ। ਇਪਸੋਸ ਰੀਡ ਏਜੰਸੀ ਦੇ ਪੋਲ ਅਨੁਸਾਰ ਸੱਤਾਧਾਰੀ ਲਿਬਰਲ ਪਾਰਟੀ ਤੇ ਵਿਰੋਧੀ ਧਿਰ ਟੋਰੀ ਪਾਰਟੀ ਨਾਲੋਂ ਨਾਲ ਚੱਲ ਰਹੇ ਨੇ। ਸੱਜੇ ਪੱਖੀ ਪੀਪਲਸ ਪਾਰਟੀ ਦੇ ਆਗੂ ਮੈਕਸਿਮ ਬਰਨੀਅਰ ਨੂੰ ਡਿਬੇਟਾਂ ਵਿੱਚ ਸ਼ਾਮਲ ਕੀਤੇ ਜਾਣ ਤੇ ਛਿੜਿਆ ਵਾਦ ਵਿਵਾਦ। ਹੁਣ ਖਬਰਾਂ ਦਾ ਵਿਸਥਾਰ। ਕੈਨੇਡਾ ਦੀਆਂ ਖੁਫੀਆ ਏਜੰਸੀਆਂ ਨੇ ਫੈਡਰਲ ਪਾਰਟੀਆਂ ਨੂੰ ਸੁਚੇਤ ਕੀਤਾ ਹੈ ਕਿ ਇਸ ਸਮੇਂ ਦੇਸ਼ ਵਿੱਚ ਹੋਣ ਜਾ ਰਹੀਆਂ ਚੋਣਾਂ ਦੌਰਾਨ ਵਿਦੇਸ਼ੀ ਏਜੰਸੀਆਂ ਮੁਦਾਖਲਤ ਕਰ ਸਕਦੀਆਂ ਨੇ। ਬਾਕਾਇਦਾ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਭਾਵ CBC ਨੇ ਇਸ ਸੰਬੰਧ ਵਿੱਚ ਅਹਿਮ ਰਿਪੋਰਟ ਨਸ਼ਰ ਕੀਤੀ ਹੈ। CBC ਨੇ ਆਪਣੀ ਇਸ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਹੈ ਕਿ ਵਿਦੇਸ਼ੀ ਏਜੰਸੀਆਂ ਕੈਨੇਡਾ ਦੀ ਸਿਆਸਤ ਵਿੱਚ ਦਖਲ ਦੇ ਰਹੀਆਂ ਨੇ ਅਤੇ ਇਹਨਾਂ ਏਜੰਸੀਆਂ ਵਿੱਚ ਭਾਰਤੀ ਏਜੰਸੀਆਂ ਵੀ ਸ਼ਾਮਲ ਨੇ। CBC ਦੀ ਇਸ ਰਿਪੋਰਟ ਵਿੱਚ ਖੁਫੀਆ ਏਜੰਸੀਆਂ ਦੇ ਸੂਤਰਾਂ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਕਿਸੇ ਦਾ ਨਾਂ ਨਹੀਂ ਦਿੱਤਾ ਗਿਆ। ਰਿਪੋਰਟ ਵਿੱਚ ਇਹ ਕਿਹਾ ਗਿਆ ਕਿ ਵੱਖ-ਵੱਖ ਮੁਲਕਾਂ ਦੀਆਂ ਏਜੰਸੀਆਂ ਇਸ ਸਮੇਂ ਕੈਨੇਡਾ ਭਰ ਵਿੱਚ ਪੂਰੀ ਤਰ੍ਹਾਂ ਸਰਗਰਮ ਨੇ ਅਤੇ ਇਹਨਾਂ ਏਜੰਸੀਆਂ ਦੇ ਸੂਈਏ ਬਾਕਾਇਦਾ ਵੱਖ-ਵੱਖ ਹਲਕਿਆਂ ਵਿੱਚ ਸੰਨ ਲਾਉਣ ਦੀਆਂ ਕੋਸ਼ਿਸ਼ਾਂ ਵੀ ਕਰ ਰਹੇ ਨੇ ਅਤੇ ਇਹਨਾਂ ਦੇਸ਼ਾਂ ਦੇ ਵਿੱਚ ਭਾਰਤ ਦਾ ਨਾਂ ਵੀ ਸ਼ਾਮਲ ਹੈ। ਦੱਸਿਆ ਜਾਂਦਾ ਹੈ ਕਿ ਦੇਸੀ ਹਲਕਿਆਂ ਦੇ ਵਿੱਚ ਭਾਰਤੀ ਏਜੰਸੀਆਂ ਵੱਲੋਂ ਗਿਣ ਮਿਥ ਕੇ ਖਾਲਿਸਤਾਨ ਦਾ ਮੁੱਦਾ ਉਭਾਰਿਆ ਜਾ ਰਿਹਾ ਹੈ ਅਤੇ ਕੁਝ ਖਾਸ ਉਮੀਦਵਾਰਾਂ ਦੇ ਖਿਲਾਫ ਕਵਾਇਦ ਚਲਾਈ ਜਾ ਰਹੀ ਹੈ ਅਤੇ ਚਹੇਤੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਆਪਣੇ ਸੂਈਆਂ ਤੇ ਆਪਣੇ ਖੁਫੀਆ ਤੰਤਰ ਦੇ ਜ਼ਰੀਏ ਉਹਨਾਂ ਵੱਲੋਂ ਇਹਨਾਂ ਹਲਕਿਆਂ ਦੇ ਵਿੱਚ ਨਾਮਜ਼ਦਗੀ ਦੇ ਮੁਕਾਬਲਿਆਂ ਵਿੱਚ ਵੀ ਦਖਲ ਦਿੱਤਾ ਜਾ ਰਿਹਾ ਹੈ ਅਤੇ ਆਪਣੇ ਚਹੇਤੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਖਿਲਾਫ ਝੂਠੀਆਂ ਖਬਰਾਂ ਦੇ ਆਧਾਰ 'ਤੇ ਭੰਡੀ ਪ੍ਰਚਾਰ ਦਾ ਸਿਲਸਿਲਾ ਵੀ ਜਾਰੀ ਹੈ। ਲਿਹਾਜ਼ਾ ਖੁਫੀਆ ਏਜੰਸੀਆਂ ਨੇ ਕੈਨੇਡਾ ਦੀਆਂ ਫੈਡਰਲ ਪਾਰਟੀਆਂ ਨੂੰ ਤਾੜਨਾ ਕੀਤੀ ਹੈ ਕਿ ਇਸ ਬਾਰੇ 'ਚ ਪੂਰੀ ਤਰ੍ਹਾਂ ਸੁਚੇਤ ਰਹਿਣ। ਇੱਕ ਨਵੇਂ ਸਰਵੇਖਣ ਅਨੁਸਾਰ ਜੇਕਰ ਅੱਜ ਚੋਣਾਂ ਹੋ ਜਾਣ ਤਾਂ ਇਹ ਕਹਿਣਾ ਸੰਭਵ ਨਹੀਂ ਕਿ ਕਿਹੜੀ ਪਾਰਟੀ ਸਰਕਾਰ ਬਣਾਵੇਗੀ ਅਤੇ ਇਸ ਗੱਲ ਦਾ ਅਨੁਮਾਨ ਲਾਉਣਾ ਔਖਾ ਹੋ ਗਿਆ ਹੈ। ਇਪਸੋਸ ਰੀਡ ਏਜੰਸੀ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਤੇ ਵਿਰੋਧੀ ਟੋਰੀ ਪਾਰਟੀ ਦੋਨੇ ਨਾਲੋਂ ਨਾਲ ਚੱਲ ਰਹੇ ਨੇ। ਦੋਨਾਂ ਪਾਰਟੀਆਂ ਨੂੰ 35% ਲੋਕਾਂ ਦੀ ਹਮਾਇਤ ਹਾਸਲ ਹੈ ਅਤੇ ਜਾਪਦਾ ਹੈ ਕਿ ਹੁਣ ਮੁਕਾਬਲਾ ਇਹਨਾਂ ਦੋ ਪਾਰਟੀਆਂ ਦੇ ਵਿਚਾਲੇ ਰਹਿ ਗਿਆ ਹੈ ਅਤੇ ਅਨੁਮਾਨ ਲਾਉਣਾ ਔਖਾ ਹੋ ਗਿਆ ਕਿ ਇਹਨਾਂ ਵਿੱਚ ਜੇਤੂ ਕੌਣ ਰਹੇਗਾ ਅਤੇ ਇਹਨਾਂ ਵਿੱਚੋਂ ਕਿਸੇ ਵੱਲੋਂ ਘੱਟ ਗਿਣਤੀ ਸਰਕਾਰ ਬਣਾਏ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਦੇਖਣ ਵਾਲੀ ਗੱਲ ਇਹ ਕਿ NDP ਤੀਜੇ ਸਥਾਨ 'ਤੇ ਹੈ, ਉਸ ਨੂੰ 14% ਅਤੇ ਗ੍ਰੀਨ ਪਾਰਟੀ ਨੂੰ ਸਿਰਫ 9% ਲੋਕਾਂ ਦੀ ਹਮਾਇਤ ਪ੍ਰਾਪਤ ਹੈ। ਸੱਜੇ ਪੱਖੀ ਪੀਪਲਸ ਪਾਰਟੀ ਦੇ ਆਗੂ ਮੈਕਸਿਮ ਬਰਨੀਅਰ ਨੂੰ ਵੱਖ-ਵੱਖ ਉਮੀਦਵਾਰਾਂ ਤੇ ਆਗੂਆਂ ਦੀਆਂ ਬਹਿਸਾਂ ਵਿੱਚ ਸ਼ਾਮਲ ਕੀਤੇ ਜਾਣ ਦੇ ਪ੍ਰਸਤਾਵ ਨੂੰ ਲੈ ਕੇ ਵਾਦ-ਵਿਵਾਦ ਛਿੜ ਪਿਆ ਹੈ। ਮੈਕਸਿਮ ਬਰਨੀਅਰ ਨੂੰ ਵੀ ਹੁਣ ਵੱਖ-ਵੱਖ ਡਿਬੇਟਾਂ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਗੱਲ ਨੂੰ ਲੈ ਕੇ ਵਾਦ-ਵਿਵਾਦ ਛਿੜ ਪਿਆ ਹੈ। ਮੈਕਸਿਮ ਬਰਨੀਅਰ ਦੀ ਪੀਪਲਸ ਪਾਰਟੀ ਇਮੀਗ੍ਰੈਂਟਾਂ ਦਾ ਵਿਰੋਧ ਕਰਦੀ ਹੈ ਅਤੇ ਮੈਕਸਿਮ ਬਰਨੀਅਰ 'ਤੇ ਇਸ ਗੱਲ ਦਾ ਵੀ ਦੋਸ਼ ਲੱਗਦੇ ਨੇ ਕਿ ਉਹ ਗੋਰੇ ਨਸਲਵਾਦੀਆਂ ਨੂੰ ਪੁਸ਼ਤਨਾਈ ਕਰਦੇ ਨੇ ਅਤੇ ਉਹਨਾਂ ਦੇ ਵਿਚਾਰਾਂ ਦੀ ਪ੍ਰੋੜਤਾ ਕਰਦੇ ਨੇ, ਜਿਸ ਕਾਰਨ ਘੱਟ ਗਿਣਤੀਆਂ ਵਿੱਚ ਕਾਫੀ ਬੇਚੈਨੀ ਹੈ ਅਤੇ ਉਹਨਾਂ ਨੂੰ ਡਿਬੇਟਾਂ ਵਿੱਚ ਸ਼ਾਮਲ ਕੀਤੇ ਜਾਣ ਦੇ ਨਾਲ ਅਜਿਹੀਆਂ ਤਾਕਤਾਂ ਨੂੰ ਬਲ ਮਿਲ ਸਕਦਾ ਹੈ। ਇਸ ਗੱਲ ਨੂੰ ਲੈ ਕੇ NDP ਦੇ ਨੇਤਾ ਜਗਮੀਤ ਸਿੰਘ ਨੇ ਇਤਰਾਜ਼ ਪ੍ਰਗਟ ਕੀਤੇ ਨੇ। ਮੌਂਟਰੀਅਲ ਵਿੱਚ ਦੋ ਘੱਟ ਗਿਣਤੀ ਉਮੀਦਵਾਰਾਂ ਦੇ ਚੋਣ ਨਿਸ਼ਾਨਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਦੋਨਾਂ ਉਮੀਦਵਾਰਾਂ ਦੇ ਚੋਣ ਸਾਈਨਾਂ ਉੱਪਰ ਸਵਸਤਿਕਾ ਦੇ ਨਿਸ਼ਾਨ ਵੇਖੇ ਗਏ ਨੇ। ਸਵਸਤਿਕਾ ਨਸਲਵਾਦੀਆਂ ਦਾ ਚਿੰਨ੍ਹ ਹੈ ਅਤੇ ਇਸ ਗੱਲ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਦੋਨੇ ਉਮੀਦਵਾਰ ਘੱਟ ਗਿਣਤੀ ਭਾਈਚਾਰਿਆਂ ਜੁੜੀਆਂ ਔਰਤਾਂ ਨੇ। ਇੱਕ ਔਰਤ ਲਿਬਰਲ ਪਾਰਟੀ ਦੀ ਤਰਫੋਂ ਅਤੇ ਇੱਕ ਟੋਰੀ ਪਾਰਟੀ ਦੀ ਤਰਫੋਂ ਉਮੀਦਵਾਰ ਹੈ। ਦੋਨਾਂ ਦੇ ਚੋਣ ਸਾਈਨਾਂ ਦੇ ਉੱਤੇ ਸਵਸਤਿਕਾ ਵਾਏ ਗਏ ਨੇ ਅਤੇ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਮਿਥ ਕੇ ਕੀਤੀ ਗਈ ਨਸਲੀ ਘਟਨਾ ਹੈ ਅਤੇ ਨਫ਼ਰਤ ਦਾ ਜੁਰਮ ਹੈ। ਭਾਰਤ ਤੋਂ ਆਏ ਉੱਘੇ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਸ਼ਾਇਰ ਗੁਲਜ਼ਾਰ ਨੂੰ ਸਰੀ ਵਿਖੇ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਸ਼ਾਨ ਦੇ ਵਿੱਚ ਸੋਮਵਾਰ ਰਾਤ ਨੂੰ ਸਰੀ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਵੱਖ-ਵੱਖ ਜਥੇਬੰਦੀਆਂ ਅਤੇ ਚੁਣੇ ਨੁਮਾਇੰਦਿਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ ਕਮਲ ਵੀਡੀਓ ਨੇ ਕੀਤਾ ਸੀ। ਕਮਲ ਵੀਡੀਓ ਨੇ ਇੱਕ ਦਿਨ ਪਹਿਲਾਂ ਯਾਨੀ ਐਤਵਾਰ ਰਾਤ ਨੂੰ ਸਰੀ ਦੇ ਬੈਲ ਸੈਂਟਰ ਵਿਖੇ ਗੁਲਜ਼ਾਰ ਦਾ ਕਵੀ ਦਰਬਾਰ ਕਰਵਾਇਆ ਸੀ ਅਤੇ ਇਸ ਮੌਕੇ 'ਤੇ ਸਰੀ ਨਿਊਟਨ ਤੋਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਅਤੇ ਸਰੀ ਗ੍ਰੀਨ ਟਿੰਬਰਸ ਤੋਂ MLA ਰਚਨਾ ਸਿੰਘ ਨੇ ਵੀ ਗੁਲਜ਼ਾਰ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ। ਇਸ ਮੌਕੇ 'ਤੇ BC ਦੀ ਮੰਤਰੀ ਜਿਨੀ ਸਿਮਸ ਨੇ ਮੁੱਖ ਮੰਤਰੀ ਜੌਨ ਹੌਰਗਨ ਦਾ ਸੁਨੇਹਾ ਵੀ ਪੜ੍ਹਿਆ। ਗੁਲਜ਼ਾਰ ਇੱਕ ਅੱਗੇ ਵਧੂ ਵਿਚਾਰਾਂ ਨੂੰ ਅਪਣਾਏ ਹੋਏ ਲੇਖਕ ਤੇ ਕਵੀ ਨੇ ਅਤੇ ਫਿਲਮ ਨਿਰਮਾਤਾ ਤੇ ਨਿਰਦੇਸ਼ਕ। ਉਹਨਾਂ ਦਾ ਕਾਫੀ ਸਤਿਕਾਰ ਹੈ। ਉਹਨਾਂ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੁੱਖਾਂ 'ਤੇ ਆਧਾਰਿਤ ਮਾਚਿਸ ਨਾਂ ਦੀ ਚਰਚਿਤ ਫਿਲਮ ਬਣਾਈ ਸੀ। ਉਸ ਫਿਲਮ ਦੇ ਰਿਲੀਜ਼ ਹੋਣ ਤੋਂ ਪਿੱਛੋਂ ਪਹਿਲੀ ਵਾਰ ਹੈ ਕਿ ਉਹਨਾਂ ਨੇ ਸਰੀ ਵਿੱਚ ਆ ਕੇ
ਕਵੀ ਦਰਬਾਰ ਲਾਇਆ ਹੈ ਅਤੇ ਇਸ ਤੋਂ ਇਲਾਵਾ ਲੋਕਾਂ ਦੇ ਰੂਬਰੂ ਹੋਏ ਨੇ। ਸਰੀ ਦੇ ਸਿਟੀ ਹਾਲ ਦੇ ਬਾਹਰ ਕੁਝ ਲੋਕਾਂ ਨੇ ਰੋਸ ਵਿਖਾਵਾ ਕੀਤਾ। ਇਹਨਾਂ ਲੋਕਾਂ ਦੀ ਮੰਗ ਹੈ ਕਿ RCMP ਨੂੰ ਭੰਗ ਨਾ ਕੀਤਾ ਜਾਵੇ। ਸਰੀ ਦੀ ਮੇਅਰ ਡਗ ਮਕਲਮ ਬਜ਼ਿਦ ਨੇ ਕਿ RCMP ਦਾ ਭੋਗ ਪਾ ਕੇ ਉਸ ਦੀ ਥਾਂ 'ਤੇ ਸਰੀ ਦਾ ਇੱਕ ਵੱਖਰਾ ਪੁਲਿਸ ਦਸਤਾ ਖੜਾ ਕੀਤਾ ਜਾਵੇ ਅਤੇ ਕੁਝ ਲੋਕ ਇਸ ਦਾ ਲਗਾਤਾਰ ਵਿਰੋਧ ਕਰ ਰਹੇ ਨੇ। ਉਹਨਾਂ ਨੂੰ ਵੱਲੋਂ ਪਟੀਸ਼ਨ ਵੀ ਚਲਾਈ ਗਈ ਹੈ। ਉਹਨਾਂ ਦਾ ਦਾਅਵਾ ਹੈ ਕਿ ਇਸ ਪਟੀਸ਼ਨ 'ਤੇ 50,000 ਦਸਤਖਤ ਹੋ ਚੁੱਕੇ ਨੇ, ਲਿਹਾਜ਼ਾ ਉਹਨਾਂ ਨੇ ਸਿਟੀ ਹਾਲ ਦੇ ਬਾਹਰ ਡਗ ਮਕਲਮ ਦੇ ਖਿਲਾਫ ਰੋਸ ਵਿਖਾਵਾ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਡਗ ਮਕਲਮ ਨੂੰ ਚਲਦਾ ਕੀਤਾ ਜਾਵੇ ਅਤੇ RCMP ਨੂੰ ਰਹਿਣ ਦਿੱਤਾ ਜਾਵੇ ਅਤੇ ਕਿਸੇ ਨਵੇਂ ਪੁਲਿਸ ਦਸਤੇ ਦਾ ਗਠਨ ਨਾ ਹੋਵੇ। ਕੈਨੇਡੀਅਨ ਫੌਜ ਦੇ 2 ਅਧਿਕਾਰੀਆਂ ਦੇ ਖਿਲਾਫ ਕਾਮੁਕ ਹਮਲਿਆਂ ਦੇ ਸੰਬੰਧ ਵਿੱਚ ਦੋਸ਼ ਆਇਦ ਕੀਤੇ ਗਏ ਨੇ। ਇਹਨਾਂ 2 ਅਧਿਕਾਰੀਆਂ ਦੇ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਕੰਮ ਪਰ ਕਾਮੁਕ ਹਮਲੇ ਕੀਤੇ ਨੇ ਅਤੇ ਲੰਮੀ ਜਾਂਚ ਤੋਂ ਪਿੱਛੋਂ ਦੋਨੋਂ ਅਧਿਕਾਰੀਆਂ ਨੂੰ ਚਾਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਚਾਰਜ ਕੀਤੇ ਗਏ ਵਿਅਕਤੀਆਂ ਦੇ ਵਿੱਚ ਇੱਕ ਲੈਫਟੀਨੈਂਟ ਕਰਨਲ ਵੀ ਸ਼ਾਮਲ ਹੈ। ਕੈਨੇਡਾ ਦੀ ਰਾਜਧਾਨੀ ਓਟਵਾ ਦੇ ਵਿੱਚ ਚੋਣਾਂ ਸਮੇਂ ਮਹਿੰਗਾਈ ਤੇ ਰਹਿਣ ਸਹਿਣ ਦਾ ਮੁੱਦਾ ਭਾਰੂ ਰਹੇਗਾ। CBC ਦੀ ਰਿਪੋਰਟ ਮੁਤਾਬਕ ਓਟਵਾ ਦੇ ਵਿੱਚ ਇਸ ਸਮੇਂ ਇਹ ਮੁੱਦੇ ਸਭ ਤੋਂ ਅਹਿਮ ਨੇ ਅਤੇ ਅਨੇਕਾਂ ਲੋਕ ਗਰੀਬੀ ਨਾਲ ਘੁਲ ਰਹੇ ਨੇ ਅਤੇ ਉਹਨਾਂ ਨੂੰ ਕੋਲ ਰਹਿਣ ਲਈ ਘਰ ਵੀ ਨਹੀਂ ਹੈ ਅਤੇ ਗੁਜ਼ਾਰੇਯੋਗ ਆਮਦਨ ਵੀ ਨਹੀਂ, ਜਿਸ ਕਾਰਨ ਉਹਨਾਂ ਦਾ ਰਹਿਣ ਸਹਿਣ ਔਖਾ ਹੋ ਗਿਆ ਹੈ ਅਤੇ ਮਹਿੰਗਾਈ ਵੱਧਦੀ ਜਾ ਰਹੀ ਹੈ ਅਤੇ ਘਰਾਂ ਦੀਆਂ ਕੀਮਤਾਂ ਵੀ ਕਾਬੂ ਤੋਂ ਬਾਹਰ ਹੋ ਰਹੀਆਂ ਨੇ ਅਤੇ ਇਹਨਾਂ ਮੁੱਦਿਆਂ ਨੂੰ ਲੈ ਕੇ ਇਹਨਾਂ ਲੋਕਾਂ ਵੱਲੋਂ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੂੰ ਘੇਰਨ ਦੀਆਂ ਤਿਆਰੀਆਂ ਨੇ ਅਤੇ ਇਹ ਮੁੱਦਾ ਪੂਰੀ ਤਰ੍ਹਾਂ ਭਾਰੂ ਰਹੇਗਾ। ਵੇਖਣ ਵਾਲੀ ਗੱਲ ਇਹ ਹੈ ਕਿ ਓਟਵਾ ਕੈਨੇਡਾ ਦੀ ਰਾਜਧਾਨੀ ਹੈ ਅਤੇ ਜੇ ਰਾਜਧਾਨੀ ਵਿੱਚ ਇਹ ਆਲਮ ਹੈ ਤਾਂ ਇਸ ਤੋਂ ਕੈਨੇਡਾ ਭਰ ਦੇ ਵਿੱਚ ਬਾਕੀ ਥਾਵਾਂ 'ਤੇ ਮਹਿੰਗਾਈ ਨਾਲ ਜੂਝ ਰਹੇ ਲੋਕਾਂ ਦੀ ਹਾਲਤ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਓਨਟਾਰੀਓ ਦੇ ਵਿੱਚ ਟੀਚਰਾਂ ਨੇ ਹੜਤਾਲ 'ਤੇ ਜਾਣ ਦੀ ਤਿਆਰੀ ਕਰ ਲਈ ਹੈ। ਇਸ ਸੰਬੰਧ ਵਿੱਚ ਟੀਚਰਾਂ ਨੇ ਵੋਟਾਂ ਪਾ ਕੇ ਫੈਸਲਾ ਲੈ ਲਿਆ ਹੈ। 93% ਇਸ ਦੇ ਹੱਕ ਵਿੱਚ ਨੇ। ਚੇਤੇ ਰਹੇ ਓਨਟਾਰੀਓ ਦੀ ਸੱਜੇ ਪੱਖੀ ਸਰਕਾਰ ਨੇ ਪਿੱਛੇ ਜੇ ਅਨੇਕਾਂ ਕੱਟ ਲਾਏ ਸਨ ਅਤੇ ਟੀਚਰਾਂ ਦੀ ਕਟੌਤੀ ਕੀਤੀ ਸੀ, ਜਿਸ ਕਰਕੇ ਟੀਚਰਾਂ ਦੀ ਛਾਂਟੀ ਹੋ ਰਹੀ ਹੈ ਅਤੇ ਕਲਾਸ ਸਾਈਜ਼ ਵੱਧਦੇ ਜਾ ਰਹੇ ਨੇ ਅਤੇ ਸਕੂਲਾਂ ਦੀ ਹਾਲਤ ਨਿੱਘਰ ਰਹੀ ਹੈ। ਇਸ ਗੱਲ ਨੂੰ ਲੈ ਕੇ ਵਿੱਦਿਅਕ ਅਦਾਰਿਆਂ ਨਾਲ ਜੁੜੇ ਵੱਖ-ਵੱਖ ਕਾਮਿਆਂ ਵੱਲੋਂ ਅਤੇ ਟੀਚਰਾਂ ਵੱਲੋਂ ਹੜਤਾਲ ਕੀਤੀ ਜਾਵੇਗੀ ਅਤੇ ਸੰਭਵ ਹੈ ਕਿ 30 ਸਤੰਬਰ ਨੂੰ ਹੜਤਾਲ 'ਤੇ ਚਲੇ ਜਾਣਗੇ। ਬਾਕਾਇਦਾ ਉਹਨਾਂ ਨੇ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੋਈਜ਼ ਦੀ ਅਗਵਾਈ ਹੇਠਾਂ ਇਹ ਅਹਿਮ ਫੈਸਲਾ ਲਿਆ ਹੈ। ਟੋਰਾਂਟੋ ਵਿੱਚ ਗੋਲੀ ਚੱਲੀ ਹੈ ਅਤੇ ਇੱਕ ਵਿਅਕਤੀ ਦੇ ਮਾਰੇ ਜਾਣ ਦਾ ਸਮਾਚਾਰ ਹੈ। ਇਹ ਘਟਨਾ ਵੈਸਟ ਐਂਡ ਇਲਾਕੇ ਵਿੱਚ ਵਾਪਰੀ ਹੈ। ਦੱਸਿਆ ਜਾਂਦਾ ਕਿ ਉਸ ਵਿਅਕਤੀ ਨੂੰ ਗੋਲੀ ਲੱਗੀ ਸੀ ਅਤੇ ਜ਼ਖਮੀ ਹੋ ਗਿਆ ਸੀ। ਅਧਿਕਾਰੀ ਮੌਕੇ 'ਤੇ ਪਹੁੰਚ ਗਏ ਸਨ ਅਤੇ ਉਸਨੂੰ ਹਸਪਤਾਲ ਲੈ ਗਏ ਸਨ, ਪਰੰਤੂ ਹਸਪਤਾਲ ਪਹੁੰਚ ਕੇ ਉਸਨੇ ਦਮ ਤੋੜ ਦਿੱਤਾ। ਪੁਲਿਸ ਦਾ ਮੰਨਣਾ ਹੈ ਕਿ ਮਿੱਥ ਕੇ ਕੀਤੀ ਗਈ ਵਾਰਦਾਤ ਸੀ ਅਤੇ ਹਮਲਾਵਰ ਦੀ ਭਾਲ ਜਾਰੀ ਹੈ। ਟੋਰਾਂਟੋ ਇਲਾਕੇ ਵਿੱਚ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਨੇ, ਜਿਸ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ ਅਤੇ ਫੈਡਰਲ ਸਿਆਸਤ ਦੇ ਵਿੱਚ ਵੀ ਇਹ ਮਾਮਲਾ ਪੂਰੀ ਤਰ੍ਹਾਂ ਭਾਰੂ ਰਹੇਗਾ ਅਤੇ ਚੋਣਾਂ ਦੇ ਇਸ ਮੌਸਮ ਵਿੱਚ ਪਾਰਟੀਆਂ ਦੇ ਵੱਖ-ਵੱਖ ਨੇਤਾਵਾਂ ਨੂੰ ਇਸ ਪੂਰੇ ਮੁੱਦੇ ਨੂੰ ਲੈ ਕੇ ਲੋਕਾਂ ਵੱਲੋਂ ਲਗਾਤਾਰ ਜਵਾਬਦੇਹ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕੈਲਗਰੀ ਵਿੱਚ ਵਾਪਰੇ ਗੋਲੀਕਾਂਡ 'ਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਇਹ ਘਟਨਾ ਇੱਕ ਮਾਲ ਵਿੱਚ ਵਾਪਰੀ ਹੈ। ਦੱਸਿਆ ਜਾਂਦਾ ਕਿ ਵਿਅਕਤੀ ਨੂੰ ਮਿੱਥ ਕੇ ਗੋਲੀ ਮਾਰੀ ਗਈ ਹੈ, ਜਿਸ ਨਾਲ ਉਹ ਜ਼ਖਮੀ ਹੋਇਆ ਹੈ ਅਤੇ ਹਮਲਾਵਰ ਦੀ ਭਾਲ ਜਾਰੀ ਹੈ। ਕੈਲਗਰੀ ਵਿੱਚ ਪੁਲਿਸ ਨੇ ਇੱਕ ਲੰਮੀ ਜਾਂਚ ਤੋਂ ਪਿੱਛੋਂ ਇੱਕ ਵਿਅਕਤੀ ਕੋਲੋਂ $1 ਲੱਖ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਨੇ। ਅਬੂ ਰਹਿਮਾਨ ਨਾਂ ਦੇ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਉਸ ਦੇ ਖਿਲਾਫ ਲਗਾਤਾਰ ਜਾਂਚ ਚੱਲ ਰਹੀ ਸੀ। ਪੁਲਿਸ ਨੇ ਉਸ ਦੇ ਟਿਕਾਣੇ 'ਤੇ ਛਾਪਾ ਮਾਰ ਕੇ $1 ਲੱਖ ਦੀਆਂ ਡਰੱਗਸ ਫੜ ਲਈਆਂ ਨੇ। ਦਸੰਬਰ 2017 ਵਿੱਚ ਆਪਣੀ ਬੀਵੀ ਤੇ 2 ਬੱਚਿਆਂ ਦੀਆਂ ਜਾਨ ਲੈਣ ਵਾਲੇ ਜੈਕਬ ਫੋਰਮੈਨ ਨੂੰ ਹੁਣ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਜੈਕਬ ਫੋਰਮੈਨ ਨੇ BC ਇਲਾਕੇ ਵਿੱਚ 2017 ਵਿੱਚ ਆਪਣੀ ਪਤਨੀ ਤੇ 2 ਬੱਚਿਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਉਸ ਦੀ ਪਤਨੀ ਕਲਾਰਾ ਉਸ ਤੋਂ ਇਸ ਗੱਲ ਲਈ ਔਖੀ ਸੀ ਕਿ ਉਹ ਸ਼ਰਾਬ ਪੀਂਦਾ ਸੀ। ਇਸ ਗੱਲ ਨੂੰ ਲੈ ਕੇ ਜੈਕਬ ਫੋਰਮੈਨ ਤੈਸ਼ ਵਿੱਚ ਆ ਗਿਆ ਸੀ ਅਤੇ ਉਸਨੇ ਆਪਣੀ ਪਤਨੀ 'ਤੇ ਹਮਲਾ ਕਰ ਦਿੱਤਾ ਸੀ। ਮਗਰੋਂ ਉਸਨੇ ਆਪਣੀਆਂ ਦੋਨੇ ਧੀਆਂ ਕਰੀਨਾ ਅਤੇ ਯੈਸਿਨੀਆ ਨੂੰ ਗਲ ਘੁੱਟ ਕੇ ਮਾਰ ਦਿੱਤਾ ਸੀ। ਹੁਣ ਉਸਨੇ ਆਪਣਾ ਗੁਨਾਹ ਸਵੀਕਾਰ ਕਰ ਲਿਆ ਹੈ, ਜਿਸ ਤੋਂ ਪਿੱਛੋਂ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ 35 ਸਾਲਾਂ ਤੱਕ ਉਸਨੂੰ ਕੋਈ ਪਰੋਲ ਨਹੀਂ ਮਿਲੇਗੀ। ਅਤੇ ਅੰਤ ਵਿੱਚ ਤਬਸਰਾ। ਵਿਦੇਸ਼ੀ ਮੁਦਾਖਲਤ ਬਾਰੇ ਖੁਲਾਸੇ ਲਗਾਤਾਰ ਹੋ ਰਹੇ ਨੇ ਅਤੇ ਕੈਨੇਡਾ ਵਿੱਚ ਇਸ ਸਮੇਂ ਚੋਣ ਸਰਗਰਮੀਆਂ ਵੱਧ ਗਈਆਂ ਨੇ। ਇਸ ਮੌਕੇ 'ਤੇ ਖਾਸ ਤੌਰ 'ਤੇ ਦੇਸੀ ਭਾਈਚਾਰੇ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਆਪੋ ਆਪਣੇ ਹਲਕਿਆਂ ਵਿੱਚ ਭਾਰਤੀ ਸਫੀਰਾਂ ਅਤੇ ਉਹਨਾਂ ਦੇ ਚਮਚਿਆਂ ਦੀ ਮੁਦਾਖਲਤ ਤੋਂ ਸੁਚੇਤ ਰਹਿਣ। ਲਗਾਤਾਰ ਉਹਨਾਂ ਵੱਲੋਂ ਨਾ ਸਿਰਫ ਤੁਹਾਡੇ ਹਲਕਿਆਂ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਸਗੋਂ ਸੰਨ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਆਪਣੇ ਚਹੇਤੇ ਉਮੀਦਵਾਰਾਂ ਨੂੰ ਜਿਤਾਉਣ ਅਤੇ ਵਿਰੋਧੀ ਵਿਚਾਰਾਂ ਵਾਲੇ ਉਮੀਦਵਾਰਾਂ ਨੂੰ ਹਰਾਉਣ ਲਈ ਉਹਨਾਂ ਵੱਲੋਂ ਪੂਰਾ ਤਾਣ ਲਾਇਆ ਜਾ ਰਿਹਾ ਹੈ। ਇਸ ਬਾਰੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਜੇਕਰ ਕੋਈ ਤੁਹਾਨੂੰ ਧਮਕਾਉਂਦਾ ਡਰਾਉਂਦਾ ਹੈ ਜਾਂ ਕਿਸੇ ਕਿਸਮ ਦਾ ਲਾਲਚ ਦਿੰਦਾ ਹੈ ਔਰ ਇਹ ਤੁਹਾਨੂੰ ਪਤਾ ਲੱਗੇ ਕਿ ਉਸ ਦੇ ਤਾਰ ਵਿੰਗੇ ਟੇਢੇ ਢੰਗ ਨਾਲ ਭਾਰਤੀ ਸਫੀਰਾਂ ਜਾਂ ਭਾਰਤ ਦੀਆਂ ਸੱਤਾਧਾਰੀ ਪਾਰਟੀਆਂ ਨਾਲ ਜੁੜੀਆਂ ਹੋਈਆਂ ਨੇ,
ਤਾਂ ਤੁਰੰਤ ਇੱਥੋਂ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਬਾਕਾਇਦਾ ਕੈਨੇਡੀਅਨ ਖੁਫੀਆ ਏਜੰਸੀ ਸੀਜ਼ਸ ਪਹਿਲਾਂ ਹੀ ਇਸ ਬਾਰੇ 'ਚ ਚੇਤਾਵਨੀ ਦੇ ਚੁੱਕੀ ਸੀ ਅਤੇ ਹੁਣ CBC ਦੀ ਤਾਜ਼ਾ ਰਿਪੋਰਟ ਨੇ ਮੁੜ ਤੋਂ ਇਹ ਚਰਚਾ ਛੇੜ ਦਿੱਤੀ ਹੈ। ਭਾਰਤੀ ਸਫੀਰ ਦਾਅਵੇ ਕਰਦੇ ਫਿਰਦੇ ਨੇ ਕਿ ਇਹ ਸਾਰੀਆਂ ਖਬਰਾਂ ਬੇਬੁਨਿਆਦ ਨੇ। ਉਹਨਾਂ ਦਾ ਕਹਿਣਾ ਹੈ ਕਿ ਮੁਦਾਖਲਤ ਚੀਨ ਵੱਲੋਂ ਹੋ ਰਹੀ ਹੈ, ਸਾਡੇ ਵੱਲੋਂ ਨਹੀਂ ਹੋ ਰਹੀ। ਇਹ ਗੱਲ ਕੋਰਾ ਝੂਠ ਹੈ। ਪਿਛਲੇ ਸਮਿਆਂ ਦੇ ਵਿੱਚ ਅਨੇਕਾਂ ਚੋਣਾਂ ਵੇਲੇ ਇਹ ਮਿਸਾਲਾਂ ਸਾਹਮਣੇ ਆਈਆਂ ਨੇ ਕਿ ਭਾਰਤੀ ਸਫੀਰ ਕਿਸ ਹੱਦ ਤੱਕ ਜਾ ਕੇ ਆਪਣੇ ਵਿਰੋਧੀ ਵਿਚਾਰਾਂ ਵਾਲੇ ਉਮੀਦਵਾਰਾਂ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਅਤੇ ਚਹੇਤੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਦੀਆਂ ਕੋਸ਼ਿਸ਼ਾਂ ਉਹਨਾਂ ਵੱਲੋਂ ਹੁੰਦੀਆਂ ਨੇ। ਬਾਕਾਇਦਾ ਉਹਨਾਂ ਵੱਲੋਂ ਇੱਥੋਂ ਦੇ ਗੁਰਦੁਆਰਿਆਂ ਅਤੇ ਮੰਦਰਾਂ ਦੇ ਜ਼ਰੀਏ ਆਪਣਾ ਖੁਫੀਆ ਤੰਤਰ ਦਾ ਇੱਕ ਜਾਲ ਵਿਛਾਇਆ ਗਿਆ ਹੈ, ਜਿਹੜਾ ਇਸ ਸੰਬੰਧ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ, ਜਿਸ ਦੇ ਬਾਰੇ ਲੋਕਾਂ ਨੂੰ ਹੁਣ ਤੋਂ ਹੀ ਚੁਕੰਨੇ ਰਹਿਣਾ ਪਵੇਗਾ। ਜਿਵੇਂ ਜਿਵੇਂ ਚੋਣਾਂ ਦਾ ਸਮਾਂ ਲਾਗੇ ਆ ਰਿਹਾ ਹੈ ਤਾਂ ਅਜਿਹੇ ਮੌਕੇ 'ਤੇ ਅਜਿਹੀ ਏਜੰਸੀਆਂ ਵੱਲੋਂ ਲੋਕਾਂ ਨੂੰ ਭਰਮਾਉਣ ਵਾਲੀਆਂ ਝੂਠੀਆਂ ਖਬਰਾਂ ਵੀ ਉਡਾਈਆਂ ਜਾ ਸਕਦੀਆਂ ਨੇ। ਖਾਸ ਤੌਰ 'ਤੇ ਜਿਸ ਤਰੀਕੇ ਨਾਲ ਖਾਲਿਸਤਾਨ ਦਾ ਮੁੱਦਾ ਉਭਾਰਿਆ ਜਾ ਰਿਹਾ ਹੈ, ਇਹ ਆਪਣੇ ਆਪ ਵਿੱਚ ਧਿਆਨ ਮੰਗਦਾ ਹੈ। ਸੋ ਦੋਸਤੋ, ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਹੁਣ ਕੱਲ੍ਹ ਨੂੰ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।